ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ। ਤੇ ਅੱਜ ਅਕਤੂਬਰ 2 ਐਤਵਾਰ ਦਾ ਦਿਨ ਆ। ਅੱਜ ਦਾ ਬੁਲਟਨ ਲੈ ਕੇ ਅਸੀਂ ਹਾਜ਼ਰ ਹੋਏ ਹਾਂ। ਖਬਰਾਂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਜੀ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। 4082722500 ਉਹਨਾਂ ਦਾ ਫ਼ੋਨ ਨੰਬਰ ਹੈ ਜੀ। ਗੁਰਦੀਪ ਸਿੰਘ ਪਿਰਦੀ ਕਲੋਬਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਦੇ ਪਰਿਵਾਰ ਜੋ ਬਸੇਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸਲਮਾ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਜ ਤੋਂ, ਦਲਵੀਰ ਸਿੰਘ ਗਿੱਲ ਲਾਈਵ ਬੁੱਕ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਤੇ ਬਲਤੇਜ ਪੰਨੂ ਜੀ, ਹੁਣ ਗੱਲਬਾਤ ਕਰਦੇ ਹਾਂ। ਜਿਸ ਤਰ੍ਹਾਂ ਸਰਹੱਦੀ ਪਿੰਡਾਂ ਦੇ ਉੱਤੇ ਹਿਲਜੁਲ ਹੋਈ ਸੀਗੀ, ਉਹਨਾਂ ਨੂੰ ਉਠਾ ਦਿੱਤਾ ਗਿਆ ਸੀ। ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਆ ਕਿ ਕੇਂਦਰ ਨਾਲ ਗੱਲਬਾਤ ਕਰਕੇ ਹੀ ਲੋਕਾਂ ਨੂੰ ਕਹਾਂਗੇ ਪਿੱਛੇ ਜਾਣਾ ਕਿ ਨਹੀਂ। ਜੀ ਹਿਲਜੁਲ ਜਾਰੀ ਹੈ ਅਜੇ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਪੋਚੇ ਪਾਉਣ ਦੇ ਵਾਸਤੇ ਹੁਣ ਪਿੰਡਾਂ ਦੇ ਵਿੱਚ ਜਿਹੜਾ ਦੀ ਉਹ ਫਿਰ ਰਹੇ ਨੇ। ਜਿਹੜੇ 10 ਕਿਲੋਮੀਟਰ ਤੱਕ ਸਰਹੱਦੀ ਪਿੰਡ ਨੇ, ਉੱਥੇ ਜਾ ਕੇ ਉਹ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਦੀ ਜਿਹੜੇ ਜੀ ਉਹ ਡਰਾਮਾ ਹੀ ਕਹਿ ਲਓ ਤੁਸੀਂ ਜਿਹੜਾ ਕਰ ਰਹੇ ਨੇ। ਮੈਂ ਕੱਲ ਵੀ ਗੱਲ ਸਾਂਝੀ ਕੀਤੀ ਸੀਗੀ ਕਿ ਅਸਲ ਲੋਕਾਂ ਨੂੰ ਤਾਂ ਨੇੜੇ ਆਉਣ ਨਹੀਂ ਦਿੱਤਾ ਜਾ ਰਿਹਾ, ਔਰ ਉਹਨਾਂ ਨੇ ਜਿਹੜੇ ਘਰ-ਬਾਰ ਖਾਲੀ ਕਰਾਏ ਨੇ। ਹੁਣ ਇਹ ਕਹਿੰਦੇ ਨੇ ਕਿ ਕੇਂਦਰ ਸਰਕਾਰ ਦੇ ਹੁਕਮ ਦੇ ਉੱਤੇ ਦੇਖੋ ਜੀ ਅਸੀਂ ਤਾਂ ਇਹ ਜਿਹੜੇ ਆ ਉਹ ਖਾਲੀ ਕਰਵਾਏ ਆ। ਉਹ ਕਹਿੰਦੇ ਜੀ ਮੈਂ ਕੇਂਦਰ ਦੀ ਸਰਕਾਰ ਦੇ ਨਾਲ ਗੱਲ ਕਰੂੰਗਾ ਇਹਦੇ ਬਾਰੇ ਦੇ ਵਿੱਚ ਕਿ ਕੀ ਲੋਕ ਜਿਹੜੇ ਨੇ ਉਹ ਆਪਣੇ ਘਰਾਂ ਨੂੰ ਵਾਪਸ ਪਰਤ ਜਾਣ। ਕਦੋਂ ਜਿਹੜਾ ਜੀ ਉਹ ਗੱਲ ਕਰਨਗੇ, ਕਿਉਂਕਿ ਜਦੋਂ ਖਾਲੀ ਕਰਾਉਣੇ ਸੀ ਉਦੋਂ ਤਾਂ ਮਿੰਟਾਂ ਸਕਿੰਟਾਂ ਦੇ ਵਿੱਚ ਸਾਰਾ ਕੁਝ ਹੋ ਗਿਆ। ਹੁਣ ਉਹ ਅਜੇ ਜਿਹੜਾ ਜੀ ਕੇਂਦਰ ਦੇ ਕੋਲੇ ਪਹੁੰਚ ਕਰਨਗੇ। ਕਿਹਦੇ ਕੋਲੇ ਪਹੁੰਚ ਕਰਨਗੇ, ਰੱਖਿਆ ਮੰਤਰੀ ਕੋਲੇ ਜਾਂ ਗ੍ਰਹਿ ਮੰਤਰੀ ਕੋਲੇ, ਇਹਦਾ ਉਹਨਾਂ ਨੇ ਕੁਝ ਨਹੀਂ ਦੱਸਿਆ। ਹਾਂ ਇੰਨਾ ਆ ਕਿ ਸਰਹੱਦੀ ਖੇਤਰਾਂ ਦੇ ਵਿੱਚ ਪੈਂਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਉਹਨਾਂ ਨੂੰ ਕਮ ਸੇ ਕਮ ਇੱਥੇ ਜਾਣ ਕਰਕੇ ਦਿਸ ਪਈਆਂ। ਉਹਨਾਂ ਨੇ ਕਿਹਾ ਕਿ ਜਿਹੜੀਆਂ ਇੱਥੇ ਸਰਹੱਦੀ ਖੇਤਰ ਦੇ ਵਿੱਚ ਜਿਹੜੀਆਂ ਨਹਿਰਾਂ ਵਗੈਰਾ ਨੇ ਉਹਨਾਂ ਦੇ ਉੱਤੇ ਪੁਲ ਜਿਹੜੇ ਨੇ ਉਹ ਬੜੇ ਖਸਤਾ ਹਾਲ ਦੇ ਵਿੱਚ ਨੇ। ਰੇਲਿੰਗ ਹੈ ਨਹੀਂ ਗਿਆ ਦੋਨੋਂ ਪਾਸੇ। ਉਹ ਕਹਿੰਦੇ ਜੀ ਕੇਂਦਰ ਦੀ ਸਰਕਾਰ ਦੇ ਨਾਲ ਹੁਣ ਛੇਤੀ ਜਿਹੜੀ ਆ ਜੀ ਇਹਦੇ ਸੰਬੰਧ ਦੇ ਵਿੱਚ ਗੱਲ ਕੀਤੀ ਜਾਊਗੀ ਕਿ ਇਹ ਪੁਲ ਜਿਹੜੇ ਨੇ ਚੌੜੇ ਕਰਵਾ ਦਿੱਤੇ ਜਾਣ, ਰੇਲਿੰਗ ਜਿਹੜੀਆਂ ਇਹਨਾਂ ਦੀਆਂ ਲਵਾ ਦਿੱਤੀਆਂ ਜਾਣ ਤਾਂ ਕਿ ਹਾਦਸੇ ਨਾ ਵਾਪਰਨ। ਜਿਹੜੇ ਹਾਦਸਾ ਪਿੱਛੇ ਦੇ ਵਾਪਰਿਆ ਸੀ ਜਿਹਦੇ ਵਿੱਚ 8 ਬੱਚਿਆਂ ਦੀ ਮੌਤ ਜਿਹੜੀ ਸੀਗੀ ਉਹ ਹੋ ਗਈ ਸੀ। ਉਹਨਾਂ ਨੇ ਤਾਰੀਫ ਵੀ ਕੀਤੀ ਸਰਹੱਦੀ ਲੋਕਾਂ ਦੀ ਕਿ ਅਸਲ ਦੇ ਵਿੱਚ ਦੇਸ਼ ਭਗਤ ਨੇ ਜਿਹੜੇ ਕਿ ਆਪਣੀ ਜਾਨ ਮਾਲ ਦੀ ਪਰਵਾਹ ਕੀਤੇ ਬਿਨਾਂ ਸਰਹੱਦਾਂ ਦੇ ਉੱਤੇ ਜਿਹੜਾ ਦੀ ਉਹ ਡਟੇ ਰਹਿੰਦੇ ਨੇ। ਬਾਦਲ ਸਾਹਿਬ ਨੂੰ ਇੱਕ ਹੋਰ ਕਹਾਣੀ ਚੇਤੇ ਆ ਗਈ। ਕਹਿੰਦੇ ਕਿ ਹੁਣ ਮੈਂ ਕੇਂਦਰ ਦੀ ਸਰਕਾਰ ਦੇ ਨਾਲ ਗੱਲ ਜਿਹੜੀ ਆ ਦੀ ਉਹ ਕਰਨੀ ਆ ਕਿ ਜਿਹੜੇ ਸਰਹੱਦੀ ਖੇਤਰ ਦੇ ਲੋਕ ਨੇ ਉਹਨਾਂ ਨੂੰ ਤਰਜੀਹ ਦਿੱਤੀ ਜਾਵੇ ਫੌਜ ਦੇ ਵਿੱਚ ਜਿਹੜਾ ਦੀ ਉਹ ਭਰਤੀ ਹੋਣ ਦੀ। ਫੌਜ ਦੇ ਕਹਿਣ ਦੇ ਉੱਤੇ ਜਾਂ ਕਿਹਦੇ ਕਹਿਣ ਤੇ ਸਰਹੱਦ ਖਾਲੀ ਜਿਹੜੀ ਆ ਜੀ ਉਹ ਕਰਵਾਈ ਗਈ, ਅਸਲ ਕਹਾਣੀ ਕੀ ਆ, ਇਹ ਆਪਾਂ ਅੱਗੇ ਜਾ ਕੇ ਜਿਹੜਾ ਦੀ ਉਹ ਗੱਲ ਕਰਦੇ ਹਾਂ। ਪਰ ਸਰਹੱਦੀ ਪਿੰਡਾਂ ਦੇ ਲੋਕਾਂ ਦੀਆਂ ਕਮ ਸੇ ਕਮ ਮੁਸ਼ਕਲਾਂ ਤਾਂ ਪਤਾ ਲੱਗ ਗਈਆਂ 9.5 ਪੌਣੇ 2 ਸਾਲ ਦੇ ਵਿੱਚ ਕਿ ਉਹ ਵਿਚਾਰੇ ਰਹਿੰਦੇ ਕਿਵੇਂ ਨੇ ਜੀ। ਅੱਜ ਜੀ ਉਹ ਵੀ ਜੇ ਅੰਦਰ ਜਾ ਕੇ ਦੇਖੀਆਂ ਹੋਣਗੀਆਂ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਵੀਰ ਭੱਦਰ ਦੀ, ਤੇ ਉਸ ਦੀ ਜਿਹੜੀ ਸੰਪਤੀ ਆ ਉਸ ਨੂੰ ਈਡੀ ਨੇ ਕੁਰਕ ਕਰਨਾ। ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਔਰ ਇੱਕ CBI ਦੇ ਵੱਲੋਂ ਜਿਹੜਾ ਜੀ ਉਹ ਕੇਸ ਚੱਲ ਰਿਹਾ ਵੀਰ ਭੱਦਰ ਦੇ ਉੱਤੇ। ਇਹ ਜਿਹੜਾ ਇਨਫੋਰਸਮੈਂਟ ਡਾਇਰੈਕਟੋਰੇਟ ਦਾ ਕੇਸ ਹੈ ਜੀ, ਇਸ ਮਾਮਲੇ ਦੇ ਵਿੱਚ ਜਿਹੜੀ ਵੀਰ ਭੱਦਰ ਸਿੰਘ ਦੀ ਪ੍ਰਾਪਰਟੀ ਹੈ ਜੀ ਉਹ ਅਟੈਚ ਕੀਤੀ ਗਈ ਹੈ ਜੀ ਨਾਲ, ਔਰ ਇਹਦੇ ਹੁਕਮ ਦੇ ਉੱਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ PMLA ਦੇ ਵਿਸ਼ੇਸ਼ ਅਦਾਲਤ ਦੇ ਵੱਲੋਂ ਪੁਸ਼ਟੀ ਕੀਤੇ ਜਾਣ ਤੋਂ ਬਾਅਦ ਏਜੰਸੀ ਹੁਣ ਛੇਤੀ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰ ਭੱਦਰ ਸਿੰਘ ਤੇ ਉਹਨਾਂ ਦੀ ਪਤਨੀ ਜਿਹੜੀ ਆ ਜੀ ਪ੍ਰਤਿਭਾ ਸਿੰਘ ਦੀ 8 ਕਰੋੜ ਰੁਪਏ ਦੀ ਜਾਇਦਾਦ ਨੂੰ ਕੁਰਕ ਕਰੂਗੀ। ਕਾਨੂੰਨ ਦੀਆਂ ਵਜ੍ਹਾ ਦੇ ਅਨੁਸਾਰ ਏਜੰਸੀ ਨੇ ਮਾਰਚ ਦੇ ਵਿੱਚ ਕੁਝ LIC ਪਾਲਿਸੀਜ਼ ਬੈਂਕ ਦੇ ਵਿੱਚ ਜਮ੍ਹਾਂ ਪੈਸਾ FD ਤੇ ਦੱਖਣੀ ਦਿੱਲੀ ਦੇ JK ਇਲਾਕੇ ਦੇ ਵਿੱਚ ਇੱਕ ਇਮਾਰਤ ਦੀਆਂ 2 ਮੰਜ਼ਿਲਾਂ ਨੂੰ ਕੁਰਕ ਕਰਨ ਦਾ ਹੁਕਮ ਦਿੱਤਾ ਸੀਗਾ। PMLA ਦੇ ਤਹਿਤ ਫੈਸਲਾਕੁਨ ਅਥਾਰਟੀ ਦੇ ਵਿੱਚ ਮੈਂਬਰ ਤੁਸ਼ਾਰ V ਸ਼ਾਹ ਨੇ ਕਿਹਾ ਜੀ ਕਿ ਇਹ ਜਿਹੜੀ ਜਾਇਦਾਦ ਆ ਕੁਰਕ ਕਰਨ ਦੀ ਪੁਸ਼ਟੀ ਜਿਹੜੀ ਆ ਜੀ ਉਹ ਕੀਤੀ ਜਾ ਰਹੀ ਹੈ। ਇਸ ਕਰਕੇ ਹੁਕਮ ਦਿੱਤਾ ਜਾ ਰਿਹਾ ਜੀ ਕਿ ਇਹ ਕੁਰਕੀ ਜਿਹੜੀ ਆ PMLA ਦੇ ਤਹਿਤ ਅਪਰਾਧ ਦੇ ਨਾਲ ਸੰਬੰਧਿਤ ਕਾਰਵਾਈ ਅਦਾਲਤ ਦੇ ਵਿੱਚ ਚੱਲਦੀ ਰਹਿਣ ਦੌਰਾਨ ਜਿਹੜੀ ਹੈ ਜੀ ਉਹ ਜਾਰੀ ਰਹੂਗੀ। ਜਿਹੜੇ ਅਦਾਲਤ ਦੇ ਹੁਕਮ ਦੇ ਬਾਅਦ ਅਗਲੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਊਗੀ। ED ਨੇ 23 ਮਾਰਚ ਨੂੰ ਤਕਰੀਬਨ 8 ਕਰੋੜ ਰੁਪਏ ਦੀ ਜਾਇਦਾਦ ਜਿਹੜੀ ਹੈ ਜੀ ਉਹ ਕੁਰਕ ਕਰਨ ਦਾ ਹੁਕਮ ਦਿੱਤਾ ਸੀਗਾ। ਇਹ ਭਾਰਤ ਦੇ ਵਿੱਚ ਸ਼ਾਇਦ ਹੋ ਸਕਦਾ ਜੀ ਪਹਿਲੀ ਵਾਰੀ ਹੋਵੇ ਕਿ ਜਿਹੜਾ ਬੰਦਾ ਗੱਦੀ ਦੇ ਉੱਤੇ ਕਾਬਜ਼ ਹੋਵੇ ਉਹਦੀ ਪ੍ਰਾਪਰਟੀ ਜਿਹੜੀ ਹੈ ਜੀ ਉਹ ਕੁਰਕ
ਹੋ ਰਹੀ ਆ। ਹਾਂ, ਗੱਦੀ ਤੋਂ ਲੈਣ ਤੋਂ ਬਾਅਦ ਤਾਂ ਬਥੇਰਾ ਕੁਝ ਜਿਹੜਾ ਜੀ ਉਹ ਹੁੰਦਾ। ਉਂਝ ਵੈਸੇ ਜੇ 8 ਕਰੋੜ ਰੁਪਏ ਦੀ ਪ੍ਰਾਪਰਟੀ ਕੁਰਕ ਵੀ ਹੋ ਜੂਗੀ ਤਾਂ ਵੀਰਭਦਰ ਸਿੰਘ ਹੋਰਾਂ ਦੇ ਤਾਂ ਕਈ 800 ਕਰੋੜ ਰੁਪਏ ਦੀਆਂ ਪ੍ਰਾਪਰਟੀਆਂ ਜਿਹੜੀਆਂ ਜੀ ਉਹ ਬਣਾਈਆਂ ਹੋਈਆਂ ਨੇ। ਇੰਨੀਆਂ ਕੁ ਨੇ ਕਿ ਇਹ ਤਾਂ ਤੁਸੀਂ ਕਹਿ ਲਓ ਕਿ ਆਟੇ 'ਚ ਲੂਣ ਦੇ ਬਰਾਬਰ ਹੀ ਆ ਜਿੰਨੀ ਕੁ ਹੋਣੀ ਆ। ਪਰ ਇੰਨਾ ਜ਼ਰੂਰ ਹੈ ਕਿ ਮੁੱਖ ਮੰਤਰੀ ਵੀ ਨੇ, ਫੇਰ ਵੀ ਇਹੋ ਜਿਹੇ ਕੇਸ ਜਿਹੜੇ ਆ ਜੀ ਉਹ ਚੱਲ ਰਹੇ ਨੇ। ਇਹ ਜ਼ਰੂਰ ਥੋੜੀ ਜੀ ਵੱਖਰੀ ਗੱਲ ਹੈ। ਬਿਲਕੁਲ ਜੀ, ਇਹ ਪਿਰਤ ਪੈਣੀ ਚਾਹੀਦੀ ਆ ਵੈਸੇ ਇਸ ਤਰ੍ਹਾਂ ਦੀ, ਕਿਉਂਕਿ ਬਾਕੀ ਵੀ ਕਾਬੂ ਆਉਣ। ਤੇ ਅੱਗੇ ਆਪਾਂ ਭਾਰਤ ਪਾਕਿਸਤਾਨ ਦੇ ਰੀਟਰੀਟ ਵੇਲੇ ਦੀ ਗੱਲ ਕਰੀਏ ਕਿ ਉਸ ਟਾਈਮ ਦੇ ਉੱਤੇ ਪਾਕਿਸਤਾਨ ਵਾਲੀ ਸਾਈਡ ਤੋਂ ਪੱਥਰ ਸੁੱਟਿਆ ਗਿਆ। ਐਕਚੁਅਲੀ ਜਿਹੜੇ ਦੋਨਾਂ ਮੁਲਕਾਂ ਦੇ ਵਿਚਾਲੇ ਜਿਹੜਾ ਚੱਲ ਰਿਹਾ ਜੀ ਇਸ ਵੇਲੇ, ਔਰ ਇਹਦੇ ਨਾਲ ਇਹ ਜਿਹੜੀ ਟੈਂਸ ਆ ਜੀ ਉਹ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਵੀ ਜਿਹੜੀ ਆ ਜੀ ਉਹ ਵੇਖਣ ਨੂੰ ਮਿਲ ਰਹੀ ਆ। ਭਾਵ ਕਿ ਲੋਕ ਵੀ ਜਿਹੜੇ ਨੇ ਜੀ ਉਹ ਇੱਕ ਦੂਜੇ ਦੇ ਖਿਲਾਫ ਨਫ਼ਰਤ ਵਾਲੀਆਂ ਜਿਹੜੀਆਂ ਜੀ ਉਹ ਗੱਲਾਂ ਕਰਨ ਲੱਗੇ ਨੇ। ਪਹਿਲਾਂ ਵੈਸੇ ਘੱਟ ਸਿੱਕੀਆਂ ਇਹ ਜਿਹੜੀ ਰਿਟਰੀਟ ਸੈਰੇਮਨੀ ਹੈ ਜੀ, ਜਿਹੜੀ ਝੰਡਾ ਉਤਾਰਨ ਦੀ ਰਸਮ ਹੁੰਦੀ ਆ, ਪਾਕਿਸਤਾਨ ਵਾਲੀ ਗੈਲਰੀ ਦੇ ਵਿੱਚੋਂ ਕਿਸੇ ਨੇ ਇਸ ਪਾਸੇ ਵੱਲ ਇੱਕ ਪੱਥਰ ਸੁੱਟਿਆ, ਭਾਰਤ ਵਿਰੋਧੀ ਨਾਅਰੇ ਵੀ ਜਿਹੜੇ ਸੀਗੇ ਉਹ ਲਾਏ। ਇਹ ਤੋਂ ਬਾਅਦ ਜਿਹੜੇ ਲੋਕਾਂ ਨੂੰ ਰਿਟਰੀਟ ਰਸਮ ਜਿਹੜੀ ਜੀ ਉਹ ਦੇਖਣ ਜਾਣ ਤੋਂ ਰੋਕ ਦਿੱਤਾ ਗਿਆ ਤਾਂ ਕਿ ਦੋਵਾਂ ਮੁਲਕਾਂ ਦੇ ਜਿਹੜੇ ਲੋਕ ਨੇ ਕਿਤੇ ਆਪਸ ਦੇ ਵਿੱਚ ਭਿੜ ਨਾ ਪੈਣ। ਜਦੋਂ ਰਸਮ ਸ਼ੁਰੂ ਹੋਣ ਵਾਲੀ ਸੀ ਤਾਂ ਪਾਕਿਸਤਾਨ ਵਾਲੇ ਪਾਸਿਓਂ ਕਿਸੇ ਵਿਅਕਤੀ ਨੇ ਭਾਰਤੀ ਪਾਸੇ ਵਾਲੇ ਜਿਹੜਾ ਜੀ ਪੱਥਰ ਸੁੱਟਿਆ, ਵੱਜਿਆ ਨਹੀਂ ਕਿਸੇ ਦੇ, ਇਹ ਵਿਚਾਲੇ ਡਿੱਗਿਆ ਜ਼ਮੀਨ ਦੇ ਉੱਤੇ। ਡਿੱਗਣ ਤੋਂ ਮਗਰੋਂ ਜਿਹੜਾ ਸੀਗਾ ਜੀ ਉਹ ਟੁੱਟ ਗਿਆ। ਔਰ ਇਹ ਤੋਂ ਨਾਅਰੇਬਾਜ਼ੀ ਜਿਹੜੀ ਸੀ ਦੋਨਾਂ ਸਾਈਡਾਂ ਤੋਂ ਹੋਈ ਜਿਹੜੀ ਹੈ ਜੀ ਉਹ ਦੱਸੀ ਰਹੀ ਆ। ਨਾਅਰਿਆਂ ਦੇ ਦੌਰਾਨ ਕਸ਼ਮੀਰ ਬਣੇਗਾ ਪਾਕਿਸਤਾਨ ਜਿਹੜਾ ਸੀ, ਇਹ ਵੀ ਨਾਅਰੇ ਜਿਹੜੇ ਸੀਗੇ ਉਹ ਲਾਏ ਗਏ। BSF ਜਿਹੜੀ ਹੈ ਜੀ ਉਹਨੇ ਵੀ ਇਸ ਘਟਨਾ ਦੀ ਪੁਸ਼ਟੀ ਜਿਹੜੀ ਹੈ ਜੀ ਉਹ ਕੀਤੀ ਆ। ਇਹਨਾਂ ਨੇ ਜਿਹੜੇ ਪਾਕਿਸਤਾਨ ਵਾਲੀ ਸਾਈਡ ਦੇ ਉੱਤੇ ਡਿਪਟੀ ਕਮਾਂਡੈਂਟ ਰੈਂਕ ਦੇ ਆਫੀਸਰ ਨੇ, ਉਹਨਾਂ ਨੂੰ ਇਹਦੀ ਸ਼ਿਕਾਇਤ ਜਿਹੜੀ ਹੈ ਜੀ ਉਹ ਕੀਤੀ ਆ। ਇਹਦੇ ਜਵਾਬ ਦੇ ਵਿੱਚ ਪਾਕਿਸਤਾਨੀ ਰੇਂਜਰਸ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਪੱਥਰ ਮਾਰਨ ਵਾਲੇ ਵਿਅਕਤੀ ਦੀ ਸ਼ਨਾਖਤ ਜਿਹੜੀ ਹੈ ਜੀ ਕਰਕੇ ਉਹਦੇ ਖਿਲਾਫ ਕਾਰਵਾਈ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਵੈਸੇ ਜਿਹਨੇ ਰਿਟਰੀਟ ਸੈਰੇਮਨੀ ਇਹ ਦੇਖੀ ਹੋਵੇ ਉਹਨੂੰ ਪਤਾ ਹੈ ਕਿ ਇਹ ਭੜਕਾਉਣ ਵਾਲੀ ਕਾਰਵਾਈ ਹੀ ਜਿਹੜੀ ਹੈ ਜੀ ਉਹ ਜ਼ਿਆਦਾ ਹੁੰਦੀ ਆ। ਜਿਹੜੇ ਕਿਸਮ ਦੇ ਨਾਲ ਸਲੂਟ ਵਗੈਰਾ ਜਾਂ ਜਿਹੜੀ ਪਰੇਡ ਆ ਉਹ ਕੀਤੀ ਜਾਂਦੀ ਆ, ਉਹ ਵੈਸੇ ਪੱਥਰ ਮਾਰਨ ਤੋਂ ਘੱਟ ਵੀ ਨਹੀਂ ਹੁੰਦੀ। ਕਈ ਵਾਰੀ ਇਹਦੇ ਉੱਤੇ ਇਸ਼ੂ ਜਿਹੜਾ ਜੀ ਉਹ ਖੜਾ ਹੋਇਆ ਕਿ ਇਹਨੂੰ ਥੋੜਾ ਜਿਹਾ ਈਜ਼ੀ ਜਿਹੜਾ ਜੀ ਉਹ ਕਰਨਾ ਚਾਹੀਦਾ, ਪਰ ਕਦੀ ਵੀ ਇਹ ਈਜ਼ੀ ਜਿਹੜਾ ਜੀ ਉਹ ਹੋ ਨਹੀਂ ਸਕੀ। ਲੋਕ ਵੇਖਣ ਹੀ ਇਹ ਕੁਛ ਜਾਂਦੇ ਨੇ ਕਿ ਇੱਕ ਦੂਜੇ ਦੇ ਖਿਲਾਫ ਅੱਖਾਂ ਕਿਵੇਂ ਕੱਢੀਆਂ ਜਾਂਦੀਆਂ ਨੇ, ਇੱਕ ਦੂਜੇ ਦੇ ਖਿਲਾਫ ਪੈਰ ਜਿਹੜੇ ਆ ਜੀ ਕਿਵੇਂ ਮਾਰੇ ਜਾਂਦੇ ਆ, ਗੇਟਾਂ ਨੂੰ ਧੂ ਕੇ ਜਿਹੜਾ ਜੀ ਉਹ ਕਿਵੇਂ ਮਾਰਿਆ ਜਾਂਦਾ। ਤੇ ਫਿਰ ਉੱਥੋਂ ਐਕਸਪੈਕਟਡ ਹੀ ਆ ਕਿ ਏਦਾਂ ਦੀਆਂ ਚੀਜ਼ਾਂ ਜਿਹੜੀਆਂ ਜੀ ਉਹ ਸਾਹਮਣੇ ਆਉਣਗੀਆਂ। ਬਿਲਕੁਲ ਜੀ, ਇਸ਼ਾਰਿਆਂ ਦੇ ਵਿੱਚ ਹੀ ਜਿਹੜੀ ਇਸ ਤਰ੍ਹਾਂ ਦੀ ਟੈਨਸ਼ਨ ਪੈਦਾ ਕੀਤੀ ਜਾਂਦੀ ਹੈ। ਜਿਨ੍ਹਾਂ ਨੇ ਦੇਖਿਆ ਉਹਨਾਂ ਨੂੰ ਜ਼ਰੂਰ ਪਤਾ ਹੋਣਾ ਹੈ। ਤੇ ਅੱਗੇ ਆਪਾਂ ਮਨਜਿੰਦਰ ਸਿੰਘ ਸਿਰਸਾ ਦੀ ਗੱਲ ਕਰੀਏ, ਜੋ ਦਿੱਲੀ ਦੀ ਅਕਾਲੀ ਦਲ ਦੇ ਪ੍ਰਧਾਨ ਨੇ। ਉਹਨਾਂ ਦੇ ਪਿਤਾ ਧੋਖਾਧੜੀ ਕੇਸ 'ਚ 2 ਸਾਲ ਲਈ ਅੰਦਰ। ਐਕਚੁਅਲੀ ਜੀ ਗੱਲ ਇਹ ਜਿਹੜੀ ਹੈਗੀ ਆ ਪਰਸੋਂ ਇੱਥੋਂ ਮੁਤਾਬਕ ਪਰਸੋਂ ਜਿਹੜੀ ਉਹ ਰਾਤ ਦੀ ਸ਼ਾਮੀ ਕੋਈ 7 ਵਜੇ ਦੇ ਕਰੀਬ ਮੋਹਾਲੀ ਦੀ ਅਦਾਲਤ ਨੇ ਇੱਕ ਵਿਅਕਤੀ ਨੂੰ, ਜਸਬੀਰ ਸਿੰਘ ਸਰਸਾ ਜੀ ਦਾ ਨਾਮ ਹੈ ਜੀ, ਉਹਨੂੰ ਤਿਹਾੜ ਜੇਲ੍ਹ ਦੇ ਵਿੱਚ ਜਿਹੜਾ ਜੀ ਉਹ ਭੇਜ ਦਿੱਤਾ। ਖਬਰ ਤਾਂ ਸਾਹਮਣੇ ਆ ਗਈ ਜੀ। ਖਬਰ ਜਿਹੜੀ ਉਹਦੀ ਕਰਾਉਣ ਦੀ ਪੁਸ਼ਟੀ ਜਿਹੜੀ ਉਹ ਕੀਤੀ ਕਿਸੇ ਰਿਸ਼ਤੇਦਾਰ ਨੇ, ਵਿੱਚੋਂ ਜਿਹੜੀ ਸੀ ਉਹ ਦੱਸੀ ਕਿ ਜੇ ਲੱਭ ਸਕਦੇ ਹੋ ਤਾਂ ਲੱਭ ਲਓ। ਐਕਚੁਅਲੀ ਮੈਂ ਥੋੜਾ ਪੰਜਾਬ ਤੋਂ ਬਾਹਰ ਸੀਗਾ ਜੀ, ਕੋਸ਼ਿਸ਼ ਤਾਂ ਬਥੇਰੀ ਕੀਤੀ ਕਿ ਅੱਗੇ ਤੋਂ ਅੱਗੇ ਜਿਹੜਾ ਜੀ ਉਹ ਭੇਜੇ ਜਾਣ, ਪਰ ਖਬਰ ਜਿਹੜੀ ਸੀ ਦਬਾ ਲਈ ਗਈ ਕਿ ਇਹ ਬੰਦਾ ਕੌਣ ਹੈ, ਜਸਬੀਰ ਸਿੰਘ ਸਰਸਾ ਕੌਣ ਹੈ, ਜਿਹਨੂੰ 420 ਦੇ ਕੇਸ ਦੇ ਵਿੱਚ ਜਿਹੜੀ ਮੋਹਾਲੀ ਦੀ ਅਦਾਲਤ ਆ ਉਹਨੇ ਜੇਲ੍ਹ ਦੇ ਵਿੱਚ ਇਸ ਕਰਕੇ ਭੇਜਤਾ ਕਿ ਕੱਲ ਨੂੰ ਉਹਨੂੰ ਇਸ ਮਸਲੇ ਦੇ ਵਿੱਚ ਸਜ਼ਾ ਜਿਹੜੀ ਹੈ ਜੀ ਉਹ ਸੁਣਾਉਣੀ ਆ। ਸਜ਼ਾ ਹੁਣ ਸੁਣਾ ਦਿੱਤੀ ਗਈ। ਇਹਨੇ ਕੀਨੀਆ ਦੀ ਆਜ਼ਾਦੀ ਘੁਲਾਟੀਏ ਦੇ ਮੱਖਣ ਸਿੰਘ ਤੇ ਉਹਨਾਂ ਦੇ ਰਿਸ਼ਤੇਦਾਰ ਦੀ ਪਾਵਰ ਆਫ ਅਟਾਰਨੀ ਧੋਖੇ ਦੇ ਨਾਲ ਇਹ ਜਿਹੜੀ ਸੀ ਉਹ ਬਣਾ ਲਈ। 2 ਸਾਲ ਦੀ ਕੈਦ ਤੇ 10-10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਜਿਹੜੀ ਹੈ ਜੀ ਉਹ ਸੁਣਾਈ ਗਈ ਹੈ। ਇਸ ਮਾਮਲੇ ਸੰਬੰਧੀ ਦਿੱਲੀ ਤੇ ਚੰਡੀਗੜ੍ਹ ਪੁਲਿਸ ਦੇ ਵੱਲੋਂ ਢੁਕਵੀਂ ਕਾਰਵਾਈ ਨਾ ਕਰਨ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੇ ਉੱਤੇ ਕੇਸ ਜਿਹੜਾ ਉਹ ਦਰਜ ਕੀਤਾ ਗਿਆ ਸੀਗਾ। ਕੇਸ ਸੰਬੰਧੀ ਜਾਇਦਾਦ ਦਿੱਲੀ ਦੇ ਪੰਜਾਬੀ ਬਾਗ ਦੇ ਵਿੱਚ ਹੈ। ਜਨਰਲ ਪਾਵਰ ਆਫ ਅਟਾਰਨੀ ਸੰਬੰਧੀ ਸੈਕਟਰ 11 ਦਾ ਪਤਾ ਦਿੱਤਾ ਗਿਆ ਸੀਗਾ। ਇਸ ਗਾਸਾ ਦੇ ਮੁਤਾਬਕ ਇਹ ਜਾਇਦਾਦ ਸੁੱਧ ਸਿੰਘ ਦੀ ਸੀ ਤੇ ਉਹਨੇ ਇਹਨੂੰ ਕੀਨੀਆ ਵਾਸੀ ਆਪਣੇ ਪੁੱਤ ਮੱਖਣ ਸਿੰਘ ਤੇ ਰਿਸ਼ਤੇਦਾਰ ਤਾਰਾ ਸਿੰਘ ਦੇ ਨਾਂ ਦੇ ਉੱਤੇ ਤਬਦੀਲ ਕਰਤਾ ਸੀ। ਮੱਖਣ ਸਿੰਘ ਨੂੰ ਕੀਨੀਆ ਦਾ ਨੈਲਸਨ ਮੰਡੇਲਾ ਕਿਹਾ ਜਾਂਦਾ। 1973 ਦੇ ਵਿੱਚ ਉਹਦਾ ਦੇਹਾਂਤ ਹੋ ਗਿਆ ਸੀਗਾ। ਜਸਬੀਰ ਸਿੰਘ ਸਰਸਾ ਨੇ ਸੈਕਟਰ 11 ਦਾ ਇੱਕ ਐਡਰੈਸ ਦੇ ਕੇ 19 ਜੁਲਾਈ 1994 ਨੂੰ ਮੱਖਣ ਸਿੰਘ ਤੇ ਤਾਰਾ ਸਿੰਘ ਦੇ ਨਾਮ ਦੇ ਉੱਤੇ
ਜਾਲੀ ਪਾਵਰ ਆਫ ਰਜਿਸਟਰੀ ਬਣਾ ਲਈ, ਅਟਾਰਨੀ ਜਿਹੜੀ ਸੀ ਬਣਾ ਲਈ, ਔਰ ਇਸ ਪਤੇ ਦੇ ਉੱਤੇ ਜਾਇਦਾਦ ਦਾ ਕਦੀ ਉਹ ਮਾਲਕ ਰਿਹਾ ਹੀ ਨਹੀਂ। ਜਾਇਦਾਦ ਰਜਿਸਟਰੀ ਜਿਹੜੀ ਸੀ 2 ਦਿਨ ਬਾਅਦ 21 ਜੁਲਾਈ 1994 ਨੂੰ ਕਰਵਾ ਦਿੱਤੀ ਗਈ। ਹੱਥ ਉਹਨਾਂ ਨੇ ਬਥੇਰੇ ਮਾਰੇ, ਜਦੋਂ ਉੱਥੇ ਨਾ ਕੁਝ ਬਣਿਆ ਫਿਰ ਇਹ ਚੰਡੀਗੜ੍ਹ ਜਿਹੜਾ ਸੀਗਾ ਜੀ ਉਹ ਕੇਸ ਆਇਆ। ਹੁਣ ਜਿਹੜੇ ਮਨਜਿੰਦਰ ਸਿੰਘ ਸਰਸਾ ਹੈ ਜੀ, ਉਹਨਾਂ ਦੇ ਬਾਰੇ ਇੱਕ ਜਿਹੜੀ ਗੱਲ ਪ੍ਰਚਾਰ ਦਾ ਅਕਾਲੀ ਦਲ ਦਾ ਨੇੜੇ ਤੇੜੇ ਵਾਲੇ ਕਿ ਉਹ ਬਹੁਤ ਧਨਾੜ ਵਿਅਕਤੀ ਨੇ। ਸੋ ਧਨਾੜ ਬਣੇ ਕਿਵੇਂ ਨੇ, ਇਹ ਮਾਮਲਾ ਇੱਕ ਜਿਹੜਾ ਜੀ ਉਹ ਸਾਹਮਣੇ ਆ ਗਿਆ। ਪਹਿਲੇ ਦਿਨ ਤਾਂ ਜਿਹੜਾ ਜਦੋਂ ਹਸਪੀਟਲ ਦਾਖਲ ਕਰਵਾਇਆ ਗਿਆ, ਹੱਥ ਪੈਰ ਪੱਤਰਕਾਰਾਂ ਨੇ ਬੜੇ ਮਾਰੇ, ਪਰ ਕੁਝ ਵੀ ਜਿਹੜਾ ਜੀ ਉਹ ਲੱਭਿਆ ਨਹੀਂ ਕਿ ਕੌਣ ਬੰਦਾ ਹੈ ਜਸਵੀਰ ਸਿੰਘ ਸਰਸਾ। ਪਤਾ ਤਾਂ ਸੀਗਾ ਜੀ ਕਿ ਇਹ ਜਿਹੜਾ ਜੀ ਇਹ ਮਨਜਿੰਦਰ ਸਿੰਘ ਸਰਸਾ ਦਾ ਬਾਪ ਹੈ। ਦੂਜੇ ਦਿਨ ਮੁਹਾਲੀ ਦੀ ਅਦਾਲਤ ਦੇ ਵਿੱਚ ਜਦੋਂ ਸਜ਼ਾ ਸੁਣਾਈ ਗਈ ਤਾਂ ਜਿਹੜੀ ਸੀ ਜੀ ਉਹ ਬਿੱਲੀ ਥੈਲੇ ਤੋਂ ਬਾਹਰ ਆਈ ਕਿ ਇਹ ਅਸਲ ਦੇ ਵਿੱਚ ਮਨਜਿੰਦਰ ਸਿੰਘ ਸਰਸਾ ਦਾ ਫਾਦਰ ਹੈ। ਮਨਜਿੰਦਰ ਸਿੰਘ ਸਰਸਾ ਦਿੱਲੀ ਅਕਾਲੀ ਦਲ ਦਾ ਆਲ ਐਂਡ ਆਲ ਹੈ ਤੇ ਪਿਛਲੇ ਕੁਝ ਮਹੀਨੇ ਪਹਿਲਾਂ ਇਸ ਮਹਾਨ ਅਮੀਰ ਵਿਅਕਤੀ ਨੂੰ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰੀ ਉਚੇਚੇ ਤੌਰ ਤੇ ਲੈ ਕੇ ਆਏ ਨੇ ਦਿੱਲੀ ਤੋਂ। ਉਹਨਾਂ ਨੂੰ ਇੱਥੇ OSD ਜਿਹੜਾ ਜੀ ਉਹ ਬਣਾਇਆ ਗਿਆ, ਔਨ ਸਪੈਸ਼ਲ ਡਿਊਟੀ ਆਫੀਸਰ ਜਿਹੜਾ ਬਣਾਇਆ ਗਿਆ। ਉਹਨਾਂ ਨੂੰ ਕੈਬਨਿਟ ਰੈਂਕ ਜਿਹੜਾ ਜੀ ਉਹ ਪੰਜਾਬ ਦੇ ਵਿੱਚ ਦਿੱਤਾ ਗਿਆ ਕਿ ਇੱਥੇ ਵੀ ਅਕਾਲੀ ਦਲ ਦੀ ਉਹਨਾਂ ਨੂੰ ਲੋੜ ਹੈ। ਦਿੱਲੀ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਹੋਰਾਂ ਦੀ ਜਿਹੜੀ ਪਛਾਣ ਹੈ ਜੀ ਉਹ ਕਿਸ ਕਿਸਮ ਦੀ ਆ, ਮੇਰਾ ਨਹੀਂ ਖਿਆਲ ਕਿਸੇ ਤੋਂ ਲੁਕੀ ਛੁਪੀ ਆ ਕਿ ਉਹਨਾਂ ਦਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਜਿੱਤਣ ਦੇ ਵਾਸਤੇ ਉਹਨਾਂ ਨੇ ਤਰੀਕਾ ਕੀ ਅਪਣਾਇਆ ਸੀਗਾ ਤੇ ਜਦੋਂ ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀਗੀਆਂ ਉਦੋਂ ਉਹਨਾਂ ਨੇ ਦਿੱਲੀ ਦੇ ਵਿੱਚ ਕੀ ਕੁਝ ਕੀਤਾ ਸੀਗਾ, ਪਰ ਉਹ ਬਹੁਤ ਬੁਰੇ ਤਰੀਕੇ ਦੇ ਨਾਲ ਇਹ ਚੋਣ ਹਾਰ ਗਏ ਸੀਗੇ। ਬਿਲਕੁਲ ਜੀ, ਉਹ ਦਿੱਲੀ ਤੋਂ ਪੰਜਾਬ ਜਾਂ ਤਾਂ ਕੁਛ ਸਿੱਖਣ ਆਏ ਤੇ ਜਾਂ ਕੁਛ ਉਹ ਸਿਖਾਉਣ ਆਏ ਆ। ਤੇ ਅੱਗੇ ਆਪਾਂ ਗੱਲ ਕਰਦੇ ਸਰਬੱਤ ਖਾਲਸਾ ਦੀ। ਜਗਤਾਰ ਸਿੰਘ ਹਵਾਰਾ ਦੇ ਜਿਹੜੀ ਚਿੱਠੀ ਭੇਜੀ ਆ ਉਸ ਰਾਹੀਂ ਉਹਨਾਂ ਨੇ ਕਿਹਾ ਕਿ 5 ਪਿਆਰੇ ਕਰਨਗੇ ਸਰਬੱਤ ਖਾਲਸਾ ਦੀ ਅਗਵਾਈ। ਇਹ ਸਰਬੱਤ ਖਾਲਸਾ ਜਿਹੜਾ ਨਵੰਬਰ ਦੇ ਵਿੱਚ ਸੰਭਾਵੀ ਰੂਪ ਦੇ ਵਿੱਚ ਕਿਹਾ ਜਾ ਰਿਹਾ ਜੀ, ਇਹਦੇ ਸਬੰਧ ਦੇ ਵਿੱਚ ਥੋੜੀ ਉਲਟਫੇਰ ਜਿਹੜੀ ਹੈ ਜੀ ਉਹ ਕੀਤੀ ਗਈ ਹੈ। ਜਗਤਾਰ ਸਿੰਘ ਹਵਾਰਾ ਨੇ ਤਿਹਾੜ ਜੇਲ੍ਹ ਤੋਂ ਭੇਜੀ ਚਿੱਠੀ ਦੇ ਰਾਹੀਂ 10 ਨਵੰਬਰ ਨੂੰ ਸੱਦੇ ਸਰਬੱਤ ਖਾਲਸਾ ਦੀ ਅਗਵਾਈ ਜਿਹੜੇ ਮੁਤਵਾਜ਼ੀ ਜਥੇਦਾਰ ਨੇ ਜਿਨ੍ਹਾਂ ਨੂੰ ਸਰਬੱਤ ਖਾਲਸਾ ਦੇ ਵਿੱਚ ਥਾਪਿਆ ਗਿਆ ਸੀ, ਉਹਨਾਂ ਦੀ ਜਗ੍ਹਾ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਰਤਰਫ ਕੀਤੇ ਗਏ 5 ਪਿਆਰਿਆਂ ਦੇ ਵੱਲੋਂ ਕਰਨ ਦਾ ਜਿਹੜੀ ਇਹਦੀ ਇਹ ਚਿੱਠੀ ਜਾਰੀ ਕੀਤੀ ਹੈ। ਜਿਹੜੀ ਇਹ ਚਿੱਠੀ ਜਾਰੀ ਕੀਤੀ ਗਈ ਆ ਉਹਦੇ ਵਿੱਚ ਜਗਤਾਰ ਸਿੰਘ ਹਵਾਰਾ ਹੋਰਾਂ ਨੇ ਇਹ ਸਪਸ਼ਟ ਲਿਖਿਆ ਜੀ ਕਿ ਇਸ ਵਾਰੀ 10 ਨਵੰਬਰ ਨੂੰ ਸੱਦੇ ਗਏ ਸਰਬੱਤ ਖਾਲਸਾ ਦੀ ਅਗਵਾਈ ਭਾਈ ਸਤਨਾਮ ਸਿੰਘ ਖੰਡਾ, ਭਾਈ ਸਤਨਾਮ ਸਿੰਘ ਖਾਲਸਾ, ਭਾਈ ਮੇਜਰ ਸਿੰਘ, ਭਾਈ ਤਰਲੋਕ ਸਿੰਘ ਤੇ ਭਾਈ ਮੰਗਲ ਸਿੰਘ ਕਰਨਗੇ। ਸਰਬੱਤ ਖਾਲਸਾ ਮੌਕੇ ਥਾਪੇ ਗਏ ਬਾਕੀ ਜਥੇਦਾਰ ਇਹਦੀ ਸਰਪ੍ਰਸਤੀ ਕਰਨਗੇ। ਸਰਬੱਤ ਖਾਲਸਾ ਦੀ ਤਿਆਰੀ, ਮਤਿਆਂ ਤੇ ਹੋਰ ਮਾਮਲਿਆਂ ਦੀ ਜ਼ਿੰਮੇਵਾਰੀਆਂ ਨਿਭਾਉਣ ਦੇ ਵਾਸਤੇ ਕਾਰਜਕਾਰਨੀ ਕਮੇਟੀ ਬਣਾਉਣ ਦਾ ਐਲਾਨ ਵੀ ਜਿਹੜਾ ਜੀ ਉਹ ਕੀਤਾ ਗਿਆ। ਕਾਰਜਕਾਰਨੀ ਦੀ ਅਗਵਾਈ ਵੀ 5 ਪਿਆਰੇ ਦੇ ਜਥੇਦਾਰ ਜਿਹੜੇ ਨੇ ਉਹਨਾਂ ਨੂੰ ਭਰੋਸੇ ਦੇ ਵਿੱਚ ਲੈ ਕੇ ਕੀਤੀ ਜਾਊਗੀ। ਕਾਰਜਕਾਰਨੀ ਕਮੇਟੀ ਦੀ ਇਤਿਹਾਸਕ ਮੀਟਿੰਗ ਛੇਤੀ ਸੱਦੀ ਜਾਊਗੀ ਜਿਹਦੇ ਵਿੱਚ ਸਮੁੱਚੇ ਸਿੱਖ ਜਗਤ ਦੀਆਂ ਧਾਰਮਿਕ ਤੇ ਰਾਜਸੀ ਧਿਰਾਂ ਸ਼ਾਮਲ ਹੋਣਗੀਆਂ। ਹਵਾਰਾ ਹੋਰਾਂ ਨੇ ਆਪਣੀ ਚਿੱਠੀ ਦੇ ਵਿੱਚ ਲਿਖਿਆ ਕਿ 24 ਸਤੰਬਰ ਦਾ ਦਿਨ ਸਿੱਖ ਇਤਿਹਾਸ ਵਿੱਚ ਕਾਲੇ ਦਿਨ ਵਜੋਂ ਯਾਦ ਕੀਤਾ ਜਾਊਗਾ ਕਿਉਂਕਿ ਪਿਛਲੇ ਸਾਲ ਇਸ ਦਿਨ ਅਕਾਲ ਤਖਤ ਤੇ ਹੋਰ ਤਖਤਾਂ ਦੇ ਸਰਕਾਰ ਵੱਲੋਂ ਥਾਪੇ ਜਥੇਦਾਰਾਂ ਨੇ ਕੌਮ ਦੀ ਭਾਵਨਾ ਦੇ ਉਲਟ ਡੇਰਾ ਮੁਖੀ ਨੂੰ ਬਿਨਾਂ ਮੰਗਿਆ ਮੁਆਫੀ ਜਿਹੜੀ ਹੈ ਜੀ ਉਹ ਦੇ ਦਿੱਤੀ ਸੀਗੀ। ਜਗਤਾਰ ਸਿੰਘ ਹਵਾਰਾ ਨੇ ਆਪਣੇ 4 ਸਫ਼ਿਆਂ ਦੀ ਚਿੱਠੀ ਦੇ ਅਖੀਰ ਦੇ ਵਿੱਚ ਜੇਲ੍ਹਾਂ ਕੱਟ ਰਹੇ ਜਿਹੜੇ ਸਿੰਘ ਨੇ ਉਹਨਾਂ ਨੂੰ ਪੰਥਕ ਏਕਤਾ ਲਈ ਸਹਿਯੋਗ ਦੇਣ ਦਾ ਹੋਕਾ ਦਿੱਤਾ ਹੈ। ਉਧਰ ਬਰਤਰਫ ਕੀਤੇ ਗਏ 5 ਪਿਆਰਿਆਂ ਨੇ ਪੰਥਕ ਏਕਤਾ ਦੇ ਵਾਸਤੇ 7 ਮੈਂਬਰੀ ਕਮੇਟੀ ਜਿਹੜੀ ਹੈ ਜੀ ਉਹ ਬਣਾ ਦਿੱਤੀ ਹੈ। ਇਹਦੇ ਵਿੱਚ ਸੇਵਾ ਸਿੰਘ ਰਾਮਪੁਰ, ਸਰਬਜੋਤ ਸਿੰਘ ਬੇਦੀ, ਲਖਬੀਰ ਸਿੰਘ ਰਤਵਾੜਾ, ਬਾਬਾ ਰਾਮ ਸਿੰਘ ਦਮਦਮੀ ਟਕਸਾਲ, ਬਖਸ਼ੀਸ਼ ਸਿੰਘ ਅਖੰਡ ਕੀਰਤਨੀ ਜਥਾ, ਹਰੀ ਸਿੰਘ ਰੰਧਾਵੇ ਤੇ ਪਿਆਰਾ ਸਿੰਘ ਨਿਰਮਲੇ ਜਿਹੜੇ ਆ ਜੀ ਇਸ 7 ਮੈਂਬਰੀ ਕਮੇਟੀ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਕੀਤੇ ਗਏ ਨੇ। ਹਾਂਜੀ, ਤੇ ਅੱਗੇ ਆਪਾਂ ਹਜੇ ਇੱਕ ਵਾਰੀ ਦੁਬਾਰਾ ਫਿਰ ਆਉਂਦੇ ਆਪਾਂ ਸਰਹੱਦੀ ਪਿੰਡਾਂ ਵੱਲ ਜੀ, ਕਿਉਂਕਿ ਉਹ ਗੱਲ ਕਿਸੇ ਦੇ ਵੀ ਕਹਿੰਦੇ ਕਿ ਗਲੇ ਤੋਂ ਥੱਲੇ ਨਹੀਂ ਉਤਰਦੀ ਕਿ ਜਿਹੜੇ ਪਿੰਡ ਖਾਲੀ ਸਿਰਫ ਪੰਜਾਬ 'ਚ ਕਰਵਾਏ ਗਏ, ਨਾ ਹੋਰ ਸਟੇਟਾਂ 'ਚ ਕਰਵਾਏ ਗਏ, ਨਾ ਪਾਕਿਸਤਾਨ ਵੱਲ ਕਰਵਾਏ ਗਏ ਆ, ਤੇ ਹੌਲੀ ਹੌਲੀ ਕਹਿੰਦੇ ਕਿ ਉਸ ਦਾ ਕੋਈ ਨਾ ਕੋਈ ਸੱਚ ਸਾਹਮਣੇ ਆ ਰਿਹਾ ਜੀ। ਔਰ ਇੱਕ ਗੱਲ ਫੇਰ ਚੰਗੀ ਰਹੀ ਕਿ ਜਿਹੜਾ ਸੋਸ਼ਲ ਮੀਡੀਆ ਜੀ
ਉਹਨੇ ਇੱਕ ਵਾਰੀ ਫੇਰ ਕੁਝ ਚਾਲਾਂ ਜਿਹੜੀਆਂ ਜੀ ਉਹ ਸਫਲ ਨਹੀਂ ਹੋਣ ਦਿੱਤੀਆਂ ਜੀ। ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਵੱਖ-ਵੱਖ ਟਿੱਪਣੀਕਾਰ ਜਿਹੜੇ ਨੇ ਉਹ ਆਪਣੀਆਂ ਟਿੱਪਣੀਆਂ ਕਰਦੇ ਰਹੇ ਨੇ, ਇਹ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਹੌਸਲਾ ਵੀ ਜਿਹੜਾ ਜੀ ਉਹ ਦਿੰਦੇ ਰਹੇ ਨੇ। ਕੁਝ ਲੋਕ ਜਿਹੜੇ ਜੀ ਉਹ ਪਹੁੰਚ ਕੇ ਅੱਪੜ ਕੇ, ਪਹਿਲਾਂ ਏਦਾਂ ਨਹੀਂ ਸੀ ਹੁੰਦਾ। ਪਹਿਲਾਂ ਮੀਡੀਆ ਜਿਹੜਾ ਸੀਗਾ ਜੀ ਉਹ ਇੱਕ ਪਾਸੜ ਜਿਹੜੀ ਗੱਲ ਕਹਿ ਦਿੰਦਾ ਸੀਗਾ ਉਹੀ ਸੱਚ ਮੰਨੀ ਜਾਂਦੀ ਸੀ। ਵੱਖ-ਵੱਖ ਜਿਹੜੇ ਸਾਬਕਾ ਫੌਜੀ ਨੇ, ਸੀਨੀਅਰ ਆਫੀਸਰ ਜਿਹਦੇ ਵਿੱਚ ਸ਼ਾਮਲ ਨੇ, ਉਹਨਾਂ ਦੀਆਂ ਟਿੱਪਣੀਆਂ ਨੇ ਅਸਲ ਦੇ ਵਿੱਚ ਇਹ ਮਾਮਲਾ ਭਗਾ ਦਿੱਤਾ। ਉਹ ਇਹ ਕਹਿੰਦੇ ਆ ਕਿ ਜਿਹੜੇ ਜਦੋਂ ਪਿੰਡਾਂ ਦਾ ਉਠਾਇਆ ਜਾਂਦਾ, ਜਦੋਂ ਪਿੰਡਾਂ ਨੂੰ ਇਹ ਹੁਕਮ ਚਾੜ ਦਿੱਤੇ ਗਏ ਕਿ 4 ਘੰਟਿਆਂ ਦੇ ਵਿੱਚ ਪਿੰਡ ਜਿਹੜੇ ਆ ਜੀ ਉਹ ਖਾਲੀ ਕਰਵਾ ਲਓ। ਹੁਣ ਸਵਾਲ ਸਭ ਤੋਂ ਵੱਡਾ ਨਿਕਲ ਕੇ ਇਹ ਸਾਹਮਣੇ ਆ ਰਿਹਾ ਕਿ ਇਹ ਪਿੰਡਾਂ ਨੂੰ 4 ਘੰਟਿਆਂ ਦੇ ਵਿੱਚ ਖਾਲੀ ਕਰਾਉਣ ਦੇ ਹੁਕਮ ਦਿੱਤੇ ਕਿਹਨੇ? ਪੰਜਾਬ ਦੇ ਵਿੱਚ ਇਹ ਕਿਹਾ ਜਾ ਰਿਹਾ ਸਰਕਾਰ ਦੇ ਤਰਫੋਂ ਸਰਕਾਰੀ ਤੌਰ ਦੇ ਉੱਤੇ ਕਿ ਗ੍ਰਹਿ ਮੰਤਰੀ ਰਾਜਨਾਥ ਸਿੰਘ ਹੋਰਾਂ ਨੇ ਫੋਨ ਕੀਤਾ, ਇਹ ਕਿਹਾ ਕਿ ਤੁਰੰਤ ਮੀਟਿੰਗ ਸੱਦੋ, 4 ਘੰਟਿਆਂ ਦੇ ਵਿੱਚ ਪਿੰਡ ਖਾਲੀ ਕਰਵਾ ਲਓ। ਜਦੋਂ ਕਿ ਜੇ ਜੰਗ ਲੱਗਣ ਦੇ ਆਸਾਰ ਨੇ ਤੇ ਇਹ ਮਾਮਲਾ ਰੱਖਿਆ ਮੰਤਰੀ ਦੇ ਅਧੀਨ ਆਉਂਦਾ ਜੀ। ਰੱਖਿਆ ਮੰਤਰੀ ਜਿਹੜਾ ਜੀ ਉਹ ਮਿਲਟਰੀ ਦੇ ਨਾਲ ਸਲਾਹ ਕਰੇ, ਫੌਜ ਦੇ ਜਿਹੜੇ ਸੀਨੀਅਰ ਆਫੀਸਰ ਨੇ ਉਹ ਸਲਾਹ ਦਿੰਦੇ ਨੇ ਰੱਖਿਆ ਮੰਤਰੀ ਨੂੰ। ਰੱਖਿਆ ਮੰਤਰੀ ਅੱਗਿਓਂ ਜਿਹੜਾ ਜੀ ਫਿਰ ਸੂਬਿਆਂ ਤੱਕ ਪਹੁੰਚ ਕਰਦਾ ਕਿ ਕਿਹੜੇ-ਕਿਹੜੇ ਸਰਹੱਦੀ ਖੇਤਰ ਨੇ, ਉਥੋਂ ਕਿਹੜੇ ਤਰੀਕੇ ਦੇ ਨਾਲ ਜਿਹੜੇ ਆ ਜੀ ਉਹ ਲੋਕ ਉਠਾਏ ਜਾਣ, ਕਿੰਨੇ ਲੋਕ ਜਿਹੜੇ ਉਹ ਉਠਾਏ ਜਾਣੇ ਚਾਹੀਦੇ ਨੇ। ਉਦੋਂ ਪਹਿਲਾਂ ਕੁਝ ਪ੍ਰਕਿਰਿਆਵਾਂ ਹੁੰਦੀਆਂ ਨੇ ਜਿਹਦੇ ਵਿੱਚ ਜਿਹੜੇ ਮੋਰਚੇ ਨੇ ਉਹਨਾਂ ਦੀ ਸਫਾਈ ਕਰਨੀ, ਮਿਲਟਰੀ ਦੀ ਜਿਹੜੀ ਆ ਜੀ ਉਹ ਤਾਇਨਾਤੀ, BSF ਤੋਂ ਮਿਲਟਰੀ ਜਿਹੜੀ ਆ ਜੀ ਉਹ ਚਾਰਜ ਲੈ ਲੈਂਦੀ ਆ। ਔਰ ਇਹ ਸਰਹੱਦ ਕੋਈ ਇੱਕ ਖਿੱਤਾ ਨਹੀਂ ਹੁੰਦਾ ਕਿ ਪੰਜਾਬ ਦੇ ਵਿੱਚੋਂ ਜਿਹੜਾ ਜੀ ਇਹ ਉਠਾ ਲਿਆ ਜਾਵੇ, ਜਦੋਂ ਕਿ ਅਸਲ ਸਮੱਸਿਆ ਜਿਹੜੀ ਬਣੀ ਹੋਈ ਆ, ਜਿਹੜੀ ਘੁਸਪੈਠ ਹੋ ਰਹੀ ਆ, ਉਹ ਕਠੂਆ ਤੇ ਇਹਦੇ ਨੇੜੇ ਤੇੜੇ ਦੇ ਖੇਤਰਾਂ ਤੋਂ ਹੋ ਰਹੀ ਆ, ਜਿਹੜਾ ਕਿ ਜੰਮੂ ਕਸ਼ਮੀਰ ਦਾ ਏਰੀਆ ਪੈਂਦਾ। ਜੰਮੂ ਕਸ਼ਮੀਰ ਦੇ ਇਹਨਾਂ ਪਿੰਡਾਂ ਨੂੰ ਕੋਈ ਨਹੀਂ ਉਠਾਇਆ ਗਿਆ। ਗੁਜਰਾਤ ਦੇ ਵਿੱਚ ਜਿਹੜੇ ਜੀ ਉਹ ਪਿੰਡ ਕੋਈ ਨਹੀਂ ਉਠਾਏ ਗਏ ਜਿਹੜੇ ਪਾਕਿਸਤਾਨ ਦੀ ਸਰਹੱਦ ਦੇ ਨਾਲ ਲੱਗਦੇ ਨੇ। ਰਾਜਸਥਾਨ ਦੀ ਸਰਹੱਦ ਦੇ ਨਾਲ ਲੱਗਦੇ ਕਿਸੇ ਪਿੰਡ ਨੂੰ ਕਿਸੇ ਨੇ ਉੱਠ ਜਾਣ ਦਾ ਹੁਕਮ ਨਹੀਂ ਦਿੱਤਾ। ਪੰਜਾਬ ਦੇ ਵਿੱਚ ਕਿਹੜੀ ਆਫਤ ਜਿਹੜੀ ਸੀ ਉਹ ਆ ਗਈ। ਹੁਣ ਕਹਾਣੀ ਜਿਹੜੀ ਆ ਜੀ ਉਹ ਨਿਕਲ ਕੇ ਸਾਹਮਣੇ ਇਹ ਆ ਰਹੀ ਆ ਕਿ ਸੈਂਟਰ ਦੇ ਤਰਫੋਂ ਸ਼ਾਇਦ ਕੋਈ ਵੱਡਾ ਇਸ਼ਾਰਾ ਕੀਤਾ ਹੀ ਨਹੀਂ ਸੀ ਗਿਆ। ਇਹ ਤਾਂ ਪੰਜਾਬ ਦੇ ਵਿੱਚ ਹੀ ਜਿਹੜਾ ਸੀ ਅਫੜਾ ਤਫੜੀ ਦਾ ਮਾਹੌਲ ਜਿਹੜਾ ਸੀ ਉਹ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਆ ਜੀ ਉਹ ਇਹ ਕਹਿੰਦੇ ਆ ਕਿ ਜਿਹੜੀ NDA ਆ, ਜਿਹੜੀ ਭਾਈਵਾਲ ਅਕਾਲੀ ਦਲ ਦੀ, ਉਹ ਸਰਹੱਦੀ ਲੋਕਾਂ ਦੇ ਵਿੱਚ ਡਰ ਜਿਹੜਾ ਜੀ ਉਹ ਪੈਦਾ ਕਰਕੇ ਇੱਥੋਂ ਲੋਕਾਂ ਨੂੰ ਇਲਾਕਿਆਂ ਦੇ ਵਿੱਚੋਂ ਬਾਹਰ ਜਿਹੜਾ ਜੀ ਉਹ ਕੱਢਣਾ ਚਾਹੁੰਦੀ ਹੈ ਤਾਂ ਕਿ UP ਦੀਆਂ ਚੋਣਾਂ ਦਾ ਲਾਹਾ ਲਿਆ ਜਾ ਸਕੇ ਤੇ ਪੰਜਾਬ ਦੀਆਂ ਚੋਣਾਂ ਦਾ ਰਾਹ ਲਿਆ ਸਕੇ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵੀ ਇਸ ਗੱਲ ਦੇ ਉੱਤੇ ਸਹੀ ਪਾਈ ਆ ਕਿ ਰੱਖਿਆ ਮੰਤਰਾਲੇ ਦੇ ਨਹੀਂ ਸਗੋਂ ਗ੍ਰਹਿ ਮੰਤਰਾਲੇ ਦੇ ਹੁਕਮ ਸਨ। ਉਹਨਾਂ ਨੇ ਵੀ ਇਹ ਗੱਲ ਜਿਹੜੀ ਪੁਸ਼ਟੀ ਕੀਤੀ ਹੈ ਕਿਉਂਕਿ ਉਹਨਾਂ ਦਾ ਪਿਛੋਕੜ ਵੀ ਫੌਜ ਦੇ ਨਾਲੋਂ ਕਿ ਜਿਹੜਾ ਰੱਖਿਆ ਮੰਤਰਾਲਾ ਹੈ ਉਹ ਜਿਹੜਾ ਜੀ ਇਹਦੇ ਹੁਕਮ ਦਿੰਦਾ ਹੁੰਦਾ ਨਾ ਕਿ ਗ੍ਰਹਿ ਮੰਤਰਾਲਾ। ਹੁਣ ਗ੍ਰਹਿ ਮੰਤਰਾਲੇ ਨੇ ਜਿਹੜਾ ਜੀ ਉਹ ਕਿਹੜੇ ਤਰੀਕੇ ਦੇ ਨਾਲ ਇਹ ਹੁਕਮ ਦੇ ਦਿੱਤੇ, ਕਿੱਥੋਂ ਜਿਹੜਾ ਸੀ ਇਹ ਸਾਰਾ ਕੁਝ ਹੈ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲ ਜਿਹੜੇ ਆ ਜੀ ਉਹ ਖੜੇ ਹੋ ਗਿਆ। ਸ਼ਾਇਦ ਇਹ ਸਵਾਲ ਜਿਹੜੇ ਆ ਇਹ ਆਉਂਦੇ ਦਿਨਾਂ ਦੇ ਦੌਰਾਨ ਹੋਰ ਸਾਹਮਣੇ ਜਿਹੜਾ ਜੀ ਉਹ ਆਉਣਗੇ ਔਰ ਜਿਹੜਾ ਜੀ ਅਸਲੀਅਤ ਜਿਹੜੀ ਆ ਲੋਕਾਂ ਦੇ ਸਾਹਮਣੇ ਆਊਗੀ। ਇਸ ਵੇਲੇ ਬੁਰੇ ਤਰੀਕੇ ਦੇ ਨਾਲ ਫਸੀ ਹੋਈ ਜਿਹੜੀ ਪੰਜਾਬ ਸਰਕਾਰ ਹੈ ਜੀ ਉਹ ਹੁਣ ਰਾਹ ਲੱਭ ਰਹੀ ਹੈ ਕਿ ਵਾਪਸ ਕਿਵੇਂ ਜਾਇਆ ਜਾਵੇ। ਇਸੇ ਕਰਕੇ ਆਪਾਂ ਪਹਿਲਾਂ ਵੀ ਜਿਹੜੀ ਖਬਰ ਸਾਂਝੀ ਕੀਤੀ ਆ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਕਹਿ ਰਹੇ ਆ ਜੀ ਕਿ ਮੈਂ ਹੁਣ ਸੈਂਟਰ ਦੇ ਕੋਲੇ ਜਾਊਂਗਾ, ਉਹਨਾਂ ਨੂੰ ਪੁੱਛ ਕੇ ਆਊਂਗਾ ਕਿ ਲੋਕ ਵਾਪਸ ਜਾਣ ਜਾਂ ਨਾ। ਪਰ ਲੋਕ ਤੇਜ਼ੀ ਦੇ ਨਾਲ ਆਪੋ ਆਪਣੇ ਪਿੰਡਾਂ ਵੱਲ ਨੂੰ ਮੁੜ ਰਹੇ ਨੇ, ਪਰਤ ਰਹੇ ਨੇ, ਜਿਹੜੀ ਕਿ ਇੱਕ ਚੰਗੀ ਗੱਲ ਹੈ। ਕਰੋੜਾਂ ਰੁਪਈਏ ਦੀ ਉਹਨਾਂ ਦੀ ਪੱਕੀ ਫਸਲ ਜਿਹੜੀ ਹੈ ਜੀ ਉਹ ਖੜੀ ਹੈ, ਉਹਨੂੰ ਕਿਸੇ ਵੀ ਹਾਲਤ ਦੇ ਵਿੱਚ ਉਹ ਛੱਡਣਾ ਨਹੀਂ ਚਾਹੁੰਦੇ। ਮਸੀਂ ਇਹ ਸਮਾਂ ਹੁੰਦਾ ਜਦੋਂ ਝੋਨੇ ਚੋਂ 4 ਪੈਸੇ ਬਚਣੇ ਹੁੰਦੇ। ਬਿਲਕੁਲ ਜੀ, ਮੁੱਖ ਮੰਤਰੀ ਤੇ ਪੁਰਾਣੇ ਸਮਿਆਂ ਵੱਲ ਹੀ ਦੇਖਦੇ ਆ ਕਿ ਸ਼ਾਇਦ 1984 'ਚ ਜੋ ਹੋ ਗਿਆ ਪਤਾ ਹੀ ਨਹੀਂ ਲੱਗਾ ਕਿਹਨੇ ਕੀ ਕੀਤਾ, ਵੀ ਸ਼ਾਇਦ ਇਹ ਵੀ ਇਸੇ ਤਰ੍ਹਾਂ ਢੱਕਿਆ ਦਿਆ ਜਾਊਗਾ। ਤੇ ਅੱਗੇ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਕਿ ਬਿਜਲੀ ਇੰਨੀ ਬਣਾ ਲਈ ਆ ਜੀ, ਸੇਲ ਲਾਈ ਹੋਈ ਆ, ਕੋਈ ਗਾਹਕ ਹੀ ਨਹੀਂ ਲੱਭ ਰਿਹਾ ਜੀ। ਪੰਜਾਬ ਵਾਧੂ ਬਿਜਲੀ ਹੁਣ ਮੁਸੀਬਤ ਬਣ ਗਈ ਹੈ ਜੀ। ਸੂਬੇ ਦੇ ਵਿੱਚ ਲਾਏ ਗਏ ਥਰਮਲ ਪਲਾਂਟਾਂ ਰਾਹੀਂ ਬਿਜਲੀ ਪੈਦਾ ਕਰਨ ਦਾ ਪ੍ਰਚਾਰ ਤਾਂ ਜ਼ੋਰ ਸ਼ੋਰ ਨਾਲ ਹੋਇਆ, ਪਰ ਇਹਦੀ ਵਰਤੋਂ ਦੀ ਘਰੇਲੂ ਤੇ ਬਾਹਰੀ ਮੰਗ ਵੱਲ ਧਿਆਨ ਨਾ ਦੇਣ ਕਰਕੇ ਬਿਜਲੀ ਦੀ ਵਿਕਰੀ ਕਰਨ ਦੇ ਵਿੱਚ ਸੂਬਾ ਸਰਕਾਰ ਮੁਕੰਮਲ ਫੇਲ ਜਿਹੜੀ ਹੈ ਜੀ ਉਹ ਸਾਬਤ ਹੋ ਰਹੀ ਹੈ। ਪਾਕਿਸਤਾਨ ਨੂੰ ਵੇਚਣੀ ਸੀਗੀ, ਦੇਸ਼ ਦੇ ਹੋਰ ਸੂਬਿਆਂ ਨੂੰ ਬਿਜਲੀ ਵੇਚਣੀ ਸੀਗੀ, ਹਕੀਕਤ ਦੇ ਨਾਲ ਇਹਦਾ ਕੋਈ ਤਾਲਮੇਲ ਹੀ ਨਹੀਂ ਹੈਗਾ ਜੀ। ਪਾਵਰਕਾਮ ਦੇ ਵੱਲੋਂ ਥਰਮਲ ਪਲਾਂਟ ਬੰਦ ਰੱਖੇ ਜਾ ਰਹੇ ਆ। ਨਿੱਜੀ ਥਰਮਲ ਪਲਾਂਟ ਤੋਂ ਬਿਜਲੀ ਖਰੀਦੇ ਬਿਨਾਂ ਲਗਭਗ 3000 ਕਰੋੜ ਰੁਪਏ ਦਾ ਵਾਧੂ ਬੋਝ ਪਾਵਰਕਾਮ ਤੇ ਖਪਤਕਾਰਾਂ ਉੱਤੇ ਪਾਇਆ ਜਾ ਰਿਹਾ।
2006-7 ਦੇ ਵਿੱਚ ਬਿਜਲੀ 3 ਰੁਪਏ 30 ਪੈਸੇ ਪ੍ਰਤੀ ਯੂਨਿਟ ਸੀਗੀ। 15-16 ਦੇ ਵਿੱਚ ਇਹ ਵਧਦਿਆ ਹੋਇਆ ਤਕਰੀਬਨ 6 ਰੁਪਏ ਦੀ ਹੋ ਗਈ ਹੈ ਜੀ। ਪਾਵਰਕਾਮ ਦੇ ਵੱਲੋਂ ਟਰਾਂਸਮਿਸ਼ਨ ਤੇ ਡਿਸਟ੍ਰੀਬਿਊਸ਼ਨ ਘਾਟੇ ਤੇਜ਼ੀ ਦੇ ਨਾਲ ਘਟਣ ਦੇ ਦਾਅਵੇ ਕੀਤੇ ਜਾ ਰਹੇ ਨੇ। ਪਾਵਰਕਾਮ ਦੇ ਇੱਕ ਸੀਨੀਅਰ ਅਧਿਕਾਰੀ ਦੇ ਅਨੁਸਾਰ ਅਜੇ ਤੱਕ ਗੋਇੰਦਵਾਲ ਥਰਮਲ ਚੱਲਿਆ ਹੀ ਨਹੀਂ। ਗੋਬਿੰਦਪੁਰ ਥਰਮਲ ਲਈ ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਜ਼ਮੀਨ ਲਈ ਗਈ ਪਰ ਥਰਮਲ ਨਹੀਂ ਚੱਲਿਆ। ਗਿੱਦੜਬਾਹਾ ਤੇ ਕੋਟ ਸ਼ਮੀਰ ਦੇ ਵਿੱਚ ਵੀ ਥਰਮਲ ਲਾਉਣ ਦੀ ਯੋਜਨਾ ਸੀ। ਸਵਾਲ ਇਹ ਪੈਦਾ ਹੁੰਦਾ ਜੀ ਕਿ ਇਹ ਯੋਜਨਾਵਾਂ ਜਿਹੜੀਆਂ ਬਣਾਉਣ ਦੇ ਸਮੇਂ ਪੰਜਾਬ ਸਰਕਾਰ ਜਾਂ ਪਾਵਰਕਾਮ ਦੇ ਅਧਿਕਾਰੀਆਂ ਨੂੰ ਇਹ ਨਹੀਂ ਸੀ ਪਤਾ ਕਿ ਇਸ ਬਿਜਲੀ ਦੀ ਖਪਤ ਅੱਗੋਂ ਕਿਵੇਂ ਹੋਊਗੀ। 10 ਅਕਤੂਬਰ ਤੋਂ 31 ਮਈ ਤੱਕ ਪੰਜਾਬ ਦੇ ਵਿੱਚ ਬਿਜਲੀ ਲਗਭਗ ਪਹਿਲਾਂ ਵੀ ਸਰਪਲਸ ਸੀ। ਝੋਨੇ ਦੇ ਸੀਜ਼ਨ ਦੇ ਦੌਰਾਨ ਬਿਜਲੀ ਦੀ ਜ਼ਿਆਦਾ ਜਿਹੜੀ ਉਹ ਲੋੜ ਸੀਗੀ। ਪੰਜਾਬ ਦੇ ਵਿੱਚ ਉਦਯੋਗਿਕ ਖੇਤਰ ਦੀ ਬਿਜਲੀ ਦੀ ਮੰਗ ਦਾ ਲੋੜ ਅਨੁਸਾਰ ਨਾ ਵਧਣਾ ਤੇ ਸੂਬੇ ਦੀ ਗ੍ਰਿਡ ਪ੍ਰਣਾਲੀ ਦੀ ਘੱਟ ਸਮਰੱਥਾ ਬਿਜਲੀ ਖਪਤ ਦੇ ਰਾਹ ਦੇ ਵਿੱਚ ਰੋੜਾ ਸੀ। ਸਭ ਤੋਂ ਵੱਧ ਬਿਜਲੀ ਜਿਹੜੀ ਖਪਤ ਹੁੰਦੀ ਸੀ ਜੀ ਗੋਬਿੰਦਗੜ੍ਹ ਇੰਡਸਟਰੀ 'ਚ ਹੁੰਦੀ ਸੀ। ਗੋਬਿੰਦਗੜ੍ਹ ਦੀ ਜਿਹੜੀ ਇੰਡਸਟਰੀ ਹੈ ਜੀ ਉਹ ਕੰਪਲੀਟ ਉੱਡ ਪੁੱਡ ਗਈ, ਕਿਤੇ ਵੀ ਜਿਹੜੀ ਹੈ ਜੀ ਉਹ ਰਹੀ ਨਹੀਂ। ਇਸ ਵੇਲੇ PSPCL ਵਰਗੇ ਅਹਿਮ ਅਦਾਰੇ ਦਾ ਕੰਮ ਡੰਗ ਟਪਾਊ ਢੰਗ ਦੇ ਨਾਲ ਚੱਲ ਰਿਹਾ ਹੈ। ਪਾਵਰਕਾਮ ਦੇ ਡਾਇਰੈਕਟਰ ਜੂਨ 14 ਦੇ ਵਿੱਚ ਚੇਅਰਮੈਨ ਕਮ MD ਫਰਵਰੀ 2014 ਤੋਂ ਅਗਲੇ ਹੁਕਮਾਂ ਤੱਕ ਵਾਲੀ ਸ਼੍ਰੇਣੀ ਅਧੀਨ ਜਿਹੜਾ ਜੀ ਉਹ ਕੰਮ ਕਰ ਰਹੇ ਨੇ। ਉਧਰ ਕਿਸਾਨਾਂ ਦੀ ਲੁੱਟ ਦੋਵਾਂ ਹੱਥਾਂ ਨਾਲ ਹੋ ਰਹੀ ਹੈ। 10 ਹਾਰਸ ਪਾਵਰ ਦੀ ਮੋਟਰ ਦੀ ਕਨੈਕਸ਼ਨ ਦੇ ਵਾਸਤੇ ਕਿਸਾਨਾਂ ਨੂੰ 45,000 ਰੁਪਈਆ ਭਰਨਾ ਪੈ ਰਿਹਾ ਹੈ। 5 ਏਕੜ ਤੋਂ ਘੱਟ ਵਾਲੇ ਕਿਸਾਨ ਨੂੰ ਚੇਅਰਮੈਨ ਕੋਟੇ ਵਿੱਚੋਂ ਟਿਊਬਵੈਲ ਕਨੈਕਸ਼ਨ ਦੇ ਦਿੱਤੇ ਜਾਂਦੇ ਨੇ। ਇਸ ਸਮਾਨ ਦੇ ਵਾਸਤੇ ਕਰੀਬ 2,000 ਰੁਪਏ ਦੀ ਪ੍ਰਤੀ ਹਾਰਸ ਪਾਵਰ ਦੇ ਹਿਸਾਬ ਦੇ ਨਾਲ ਖਰਚਾ ਜਿਹੜਾ ਜੀ ਉਹ ਹੁੰਦਾ। 10 ਹਾਰਸ ਪਾਵਰ ਦੇ ਟਿਊਬਵੈਲ ਦੀ ਕਨੈਕਸ਼ਨ ਲਈ 500 ਮੀਟਰ ਦੇ ਦਾਇਰੇ ਤੱਕ 1,70,000 ਰੁਪਇਆ ਜਿਹੜਾ ਜੀ ਉਹ ਖਰਚ ਆ ਰਿਹਾ ਔਰ ਇਹਦੇ ਕਰਕੇ ਅਮੀਰ ਕਿਸਾਨ ਤਾਂ ਲਵਾ ਰਹੇ ਨੇ, ਗਰੀਬ ਕਿਸਾਨ ਜਿਹੜਾ ਜੀ ਉਹ ਕਨੈਕਸ਼ਨ ਨਹੀਂ ਲੈ ਸਕਦਾ। ਇੱਕ ਸਮਾਂ ਸੀਗਾ ਜਦੋਂ ਕਾਂਗਰਸ ਨੇ ਡੈਮਾਂ ਦਾ ਪਾਣੀ ਜਿਹੜਾ ਜ਼ਿਮੀਂਦਾਰਾਂ ਨੂੰ ਦੇਣਾ ਸ਼ੁਰੂ ਕੀਤਾ ਤਾਂ ਉਦੋਂ ਅਕਾਲੀ ਦਲ ਨੇ ਇੱਕ ਗੱਲ ਧਮਾਈ ਸੀਗੀ ਕਿ ਕਿਸਾਨੋ ਇਹ ਪਾਣੀ ਨਾ ਵਰਤਿਓ, ਇਹਦੇ ਵਿੱਚੋਂ ਬਿਜਲੀ ਕੱਢੀ ਹੋਈ ਆ। ਤੋ ਸ਼ਾਇਦ ਹੋ ਸਕਦਾ ਜੀ ਜਿਹੜੇ ਬਿਜਲੀ ਖਰੀਦ ਨਹੀਂ ਰਹੇ ਸੂਬੇ ਉਹ ਕਿਤੇ ਹੁਣ ਇਹ ਨਾ ਗੱਲ ਪ੍ਰਚਾਰਦੇ ਹੁਣ ਵੀ ਇਹ ਅਕਾਲੀਆਂ ਦੀ ਲਿਆਂਦੀ ਹੋਈ ਬਿਜਲੀ ਹੈ, ਇਹ ਚੋਂ ਕਰੰਟ ਤਾਂ ਕੱਢਿਆ ਹੋਇਆ ਜੀ। ਹਾਂਜੀ ਬਿਲਕੁਲ, ਖਾਲੀ ਨਾ ਸਾਨੂੰ ਫੜਾ ਦੇਣ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਲੰਬੀ ਇਲਾਕੇ ਦੀ। ਉਸ ਦੇ ਵਿੱਚ ਅਕਾਲੀ ਦਲ ਦੇ ਦੋ ਧੜਿਆਂ ਨੇ ਇੱਕ ਦੂਸਰੇ ਤੇ ਬੰਦੂਕਾਂ ਤਾਣੀਆਂ ਜੀ। ਐਕਚੁਅਲੀ ਬਹੁਤਾ ਕੁਛ ਨਾ ਇਸ ਵਾਰੀ ਇਸ ਲੰਬੀ ਹਲਕੇ ਦੇ ਵਿੱਚ ਹੀ ਜਿਹੜਾ ਜੀ ਉਹ ਹੋ ਰਿਹਾ, ਜਿਹੜਾ ਬਾਦਲਾਂ ਦਾ ਗੜ੍ਹ ਹੈ। ਇੱਥੇ ਜਿਹੜੇ ਪੰਜਾਬਾ ਦੇ ਵਿੱਚ ਮਹਿਲਾ ਅਕਾਲੀ ਸਰਪੰਚ ਦੇ ਪੁੱਤ ਦੇ ਖਾਤੇ ਦੇ ਵਿੱਚ ਪਏ ਚੋਰੀਸ਼ੁਦਾ ਜਿਹੜਾ ਸਟਾਰਟਰ ਦੇ ਮਾਮਲੇ ਦੇ ਵਿੱਚ ਅਕਾਲੀ ਧੜਿਆਂ ਦੇ ਵਿੱਚ ਕਲੇਸ਼ ਜਿਹੜਾ ਜੀ ਉਹ ਵੱਧਦਾ ਜਾ ਰਿਹਾ ਹੈ। ਰਾਤੀ ਜਿਹੜਾ ਸੀਗਾ ਜੀ ਜਿਹੜੇ ਉੱਥੋਂ ਦੇ ਅਕਾਲੀ ਆਗੂ ਨੇ ਉਹਦੇ ਰਿਸ਼ਤੇਦਾਰਾਂ ਨੇ ਜਬਰੀ ਸਰਪੰਚ ਦੇ ਘਰ 'ਚ ਲਿਜਾ ਕੇ ਉਹਦੀ ਕੁੱਟਮਾਰ ਜਿਹੜੀ ਹੈ ਜੀ ਉਹ ਕੀਤੀ। ਦਰਜਨ ਤੋਂ ਵੱਧ ਗੋਲੀਆਂ ਚੱਲਣ ਦੀ ਜਿਹੜੀ ਆ ਉਹ ਖਬਰ ਹੈ। ਜਿਹੜੇ ਲੰਬੀ ਹਲਕੇ ਦੇ ਵਿੱਚ ਚੌਧਰ ਦੇ ਨਸ਼ੇ ਦੇ ਵਿੱਚ ਇਕੱਲੀ ਜਿਹੜੇ ਅਕਾਲੀ ਧੜੇ ਨੇ ਉਹ ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਜਿਹੜਾ ਜੀ ਉਹ ਬਣ ਰਹੇ ਨੇ। ਦੂਜੇ ਪਾਸੇ ਜਿਹੜੀ ਸਰਪੰਚ ਹੈ ਉਹਦੀ ਧਿਰ ਦਾ ਇਹ ਦੋਸ਼ ਹੋਇਆ ਕਿ ਗੁਰਮੀਤ ਸਿੰਘ ਜਿਹੜਾ ਅਕਾਲੀ ਆਗੂ ਆ ਉਹਦੇ ਘਰ ਦੇ ਵਿੱਚ ਵੜ ਕੇ ਜਿਹੜੀਆਂ ਜੀ ਉਹਦੀਆਂ ਗੱਲਾਂ ਸੁਣ ਰਿਹਾ ਸੀਗਾ। ਪੁਲਿਸ ਨੂੰ ਉਹਨਾਂ ਨੇ ਸੂਚਨਾ ਜਿਹੜੀ ਸੀ ਉਹ ਦਿੱਤੀ ਤੇ ਉਹਦੇ ਘਰ ਦੇ ਉੱਤੇ ਹਮਲਾ ਕਰਕੇ ਦਰਜਨ ਤੋਂ ਵੱਧ ਜਿਹੜੇ ਜੀ ਉਹ ਫਾਇਰ ਕੀਤੇ ਗਏ। ਐਕਚੁਅਲੀ ਇਹ ਜਿਹੜਾ ਵਿਵਾਦ ਹੈ ਜੀ ਉਹ ਪੰਜਾਬਾਂ ਦਾ ਸੇਮ ਵਾਲਾ ਪਾਣੀ ਕੱਢਣ ਲਈ ਨਹਿਰ ਤੇ ਲਾਈਆਂ ਮੋਟਰਾਂ ਦੇ ਸਟਾਰਟਰ ਦੀ ਕਥਿਤ ਚੋਰੀ ਦੇ ਨਾਲ ਜਿਹੜਾ ਜੀ ਉਹ ਜੁੜਿਆ ਹੋਇਆ। ਜਿਹੜਾ ਇਸ ਵੇਲੇ ਜੇਰੇ ਇਲਾਜ ਆ ਗੁਰਮੀਤ ਸਿੰਘ ਉਹ ਇਹ ਕਹਿੰਦਾ ਜੀ ਕਿ ਰਾਤ ਦੇ ਕਰੀਬ 8 ਵਜੇ ਉਹ ਸੈਰ ਕਰਨ ਜਾ ਰਿਹਾ ਸੀ। ਜਦੋਂ ਉਹ ਸਰਪੰਚ ਦੇ ਜਿਹੜੀ ਸਰਪੰਚ ਆ ਉਹਦੇ ਘਰ ਦੇ ਮੂਹਰੇੋਂ ਲੰਘ ਰਿਹਾ ਸੀਗਾ ਤਾਂ ਉਹਦਾ ਸਰਪੰਚ ਦਾ ਮੁੰਡਾ ਜਿਹੜਾ ਸੀਗਾ ਜੀ ਉਹ ਜ਼ਬਰਦਸਤੀ ਫੜ ਕੇ ਆਪਣੇ ਘਰ ਦੇ ਅੰਦਰ ਜਿਹੜਾ ਲੈ ਗਿਆ। ਉੱਥੇ ਉਹਦੀ ਕੁੱਟਮਾਰ ਜਿਹੜੀ ਸੀ ਉਹ ਕੀਤੀ, ਗੋਲੀਆਂ ਵੀ ਚਲਾਈਆਂ ਪਰ ਉਹ ਬਚ ਕੇ ਜਿਹੜਾ ਜੀ ਉਹ ਨਿਕਲ ਗਿਆ। ਦੂਜੇ ਪਾਸੇ ਜਿਹੜੀ ਅਕਾਲੀ ਸਰਪੰਚ ਆ ਉਹਦਾ ਮੁੰਡਾ ਇਹ ਕਹਿੰਦਾ ਜੀ ਕਿ ਉਹ ਸਟਾਰਟਰ ਚੋਰੀ ਮਾਮਲੇ ਦੇ ਵਿੱਚ ਲੰਬੀ ਥਾਣਾ ਦੇ ਮੁਖੀ ਨੂੰ ਮੌਕਾ ਵਿਖਾਉਣ ਗਿਆ ਸੀਗਾ ਤੇ ਉੱਥੇ ਜਿਹੜੇ ਪੰਚਾਇਤ ਮੈਂਬਰ ਘਰ ਦੇ ਵਿੱਚ ਬੈਠੇ ਸੀਗੇ ਤੇ ਉਹਨਾਂ ਨੇ ਜਿਹੜਾ ਸੀਗਾ ਸ਼ੱਕੀ ਹਾਲਤ ਦੇ ਵਿੱਚ ਉਹਨਾਂ ਨੂੰ ਫੜ ਲਿਆ। ਮਾਮਲਾ ਜਿਹੜਾ ਜੀ ਇੰਨਾ ਗੰਭੀਰ ਹੋ ਗਿਆ ਕਿ ਦੋਵਾਂ ਧੜਿਆਂ ਦੇ ਬਾਹਰ ਇਸ ਵੇਲੇ ਪੁਲਿਸ ਦਾ ਪਹਿਰਾ ਜਿਹੜਾ ਜੀ ਉਹ ਲੱਗ ਗਿਆ। ਇਹ ਇੱਕ ਜਗ੍ਹਾ ਦੀ ਗੱਲ ਹੈ, ਟਿਕਟਾਂ ਦੀ ਵੰਡ ਅਜੇ ਜਿਹੜੀ ਹੈ ਜੀ ਉਹ ਉਡੀਕੀ ਜਾ ਰਹੀ ਆ। ਬਹੁਤੇ ਥਾਵਾਂ ਦੇ ਉੱਤੇ ਅਕਾਲੀ ਦਲ ਨੇ 2-2 3-3 ਧੜੇ ਜਿਹੜੇ ਆ ਜੀ ਪਿਛਲੇ ਸਾਲਾਂ ਦੇ ਦੌਰਾਨ ਕਾਇਮ ਕੀਤੇ ਹੋਏ ਆ। ਹੋਣਾ ਇਹੀ ਕੁਛ ਹੈ ਜੀ ਜਦੋਂ ਆ ਟਿਕਟਾਂ ਦੀ ਵੰਡ ਹੋਈ ਉਦੋਂ। ਹਾਂਜੀ ਬਿਲਕੁਲ ਜੀ, ਧੜੇਬੰਦੀ ਨੇ ਬਹੁਤ ਜਿਹੜਾ ਜਨਮ ਲਿਆ ਆ ਜਦ ਤੋਂ ਇਸ ਤਰ੍ਹਾਂ ਦੀਆਂ ਜਿਹੜੀਆਂ ਚੱਲੀਆਂ ਗਈਆਂ ਅਖੀਰ ਵਿੱਚ ਆਜ਼ਨਾਵਾਂ ਕਿ ਆਈ ਬਾਰਡਰ ਤੋਂ ਫੇਰ ਹੈ ਖਬਰ ਤਾਜ਼ੀ, ਲੋਕੀ ਲਾਉਂਦੇ ਹੀ ਰਹਿਣ ਨੂੰ ਜ਼ੋਰ ਬੇਲੀ। ਆਈ ਬਾਰਡਰ ਤੋਂ ਫੇਰ ਹੈ ਖਬਰ ਤਾਜ਼ੀ, ਲੋਕੀ ਲਾਉਂਦੇ ਹੀ ਰਹਿਣ ਨੂੰ ਜ਼ੋਰ ਬੇਲੀ। ਕਹਿੰਦੇ ਫਿਕਰ ਨਾ ਜੰਗਾਂ ਤੇ ਗੋਲਿਆਂ ਦਾ, ਜ਼ਿੰਦਗੀ ਚੱਲੂ ਇਹ ਕੁਦਰਤੀ ਤੌਰ ਵੇਲੀ।
ਲੀਡਰ ਅਫਸਰ ਨੇ ਆਖਦੇ ਉੱਠ ਜਾਓ, ਭਾਲੋ ਟਿਕਣ ਟਿਕਾਣਾ ਕੋਈ ਹੋਰ ਬੇਲੀ। ਕਹਿੰਦੇ ਲੋਕ ਕੇ ਉੱਠ ਹਨ ਗਏ, ਜਿਹੜੇ ਲੈ ਗਏ ਨਾਲ ਸਨ ਡੰਗਰ ਤੇ ਢੋਰ ਬੇਲੀ। ਮਗਰੋਂ ਕਈਆਂ ਦੀ ਮੋਟਰ ਹੈ ਗਈ ਲੁੱਟੀ, ਰਹਿ ਗਏ ਸਿਰਫ ਨੇ ਬੰਬੀਆਂ ਬੋਰ ਬੇਲੀ। ਮਗਰੋਂ ਕਈਆਂ ਦੀ ਮੋਟਰ ਹੈ ਗਈ ਲੁੱਟੀ, ਰਹਿ ਗਏ ਸਿਰਫ ਤੇ ਬੰਬੀਆਂ ਬੋਰ ਬੇਲੀ। ਪੁਲਿਸ ਕਹਿੰਦੀ ਇਹ ਕੰਮ ਨਸ਼ੇੜੀਆਂ ਦਾ, ਆਉਂਦਾ ਇੱਧਰ ਨਾ ਕਦੇ ਵੀ ਚੋਰ ਬੇਲੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਤੇ ਕਰਦੇ ਨੇ ਖਬਰਾਂ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲੇਟਿਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।